अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਥੋੜਾ ਜਿਹਾ ਕਨੈਕਸ਼ਨ ਦਾ ਰੋਲਾ ਬਣ ਗਿਆ ਸੀ। ਮੈਂ ਕਿਹਾ ਭੈਣ ਭਰਾ ਨੇ, ਦੋਸਤ ਅਹਿਬਾਬ ਨੇ, ਪਰਦੇਸੀ ਲੋਕ ਨੇ, ਚਾਹੇ ਉਹ ਸਾਨੂੰ ਪਾਕਿਸਤਾਨ ਤੋਂ ਦੇਖਦੇ ਪਏ ਨੇ, ਉਹ ਸਾਨੂੰ ਕੈਨੇਡਾ, ਆਸਟ੍ਰੇਲੀਆ, ਜਾਪਾਨ, ਫਰਾਂਸ, ਸਾਊਦੀ ਅਰਬ, ਦੁਬਈ ਤੇ ਖਾਸ ਤੌਰ ਤੇ ਜਿੰਨੇ ਵੀ ਪਰਦੇਸੀ ਨੇ ਉਹਨਾਂ ਨੂੰ ਸਲਾਮ ਹੋ ਗਿਆ ਜਨਾਬ। ਪੰਜਾਬੀ ਬਬਲੂ ਬਲੌਗ ਦਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਣਗੇ ਔਰ ਮਾਸ਼ਾਅੱਲਾ ਨਾਲ ਆਪਣੇ ਬਿਜ਼ਨਸ ਤੇ ਆਪਣੇ ਕੰਮ ਤੇ ਆਪਣੇ ਜੋਬ ਤੇ ਆਪਣੇ ਸਾਰੀਆਂ ਗੱਲਾਂ ਬਾਤਾਂ ਤੇ ਲਹਿੰਦੇ ਪੰਜਾਬ ਦੀ ਖੇਤੀ ਵਾਲੇ ਤੇ ਚੜ੍ਹਦੇ ਪੰਜਾਬ ਦੀ ਖੇਤੀ ਵਾਲੇ ਵੀ ਠੀਕ ਠਾਕ ਹੋਣਗੇ। ਤੇ ਲਹਿੰਦੇ ਖੇਤੀ ਵਾਲੇ ਤੇ ਵਿਚਾਰੇ ਜਿਹੜੇ ਨਾ ਅੱਜ ਕੱਲ ਗੰਦਮ ਦੇ ਰੇਟ ਘੱਟ ਤੇ ਦੇਖੋ ਵੀਰੋ ਕੀ ਬਣਦਾ ਹੈ ਇੱਥੇ, ਕਿਵੇਂ ਦਾ ਸਿਸਟਮ ਚੱਲਦਾ ਹੈ। ਬਹਰਹਾਲ ਇਹ ਕੰਮ, ਇਹ ਨਿਜ਼ਾਮ, ਇਹ ਸਿਸਟਮ ਚੱਲਦਾ ਰਹਿੰਦਾ ਤੇ ਤੁਸੀਂ ਦੁਆ ਕਰੋਗੇ ਅੱਲਾਹ ਤਾਲਾ ਖੈਰ ਕਰੇ ਸਾਡੇ ਉਹਨਾਂ ਵੀਰ ਫਸਲਾਂ ਦਾ। ਜਦੋਂ ਉਹਨਾਂ ਨੂੰ ਰਿਵਾਰਡ ਨਹੀਂ ਮਿਲੇਗਾ ਤੇ ਜ਼ਹਿਰੀ ਗੱਲ ਆ, ਤੇ ਫਿਰ ਉਹਨਾਂ ਨੇ ਕਾਸ਼ਤ ਨਹੀਂ ਕਰਨੀਆਂ। ਸਾਡਾ ਤਕਰੀਬਨ 99% ਜਿਹੜਾ ਨਾ ਰੈਵਨਿਊ, ਸਾਡੀਆਂ ਸਾਰੀਆਂ ਚੀਜ਼ਾਂ, ਸਾਡੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਲੋਕ ਇੱਥੋਂ ਹੀ ਖਾ ਪੀ ਰਹੇ ਨੇ, ਜ਼ਿਮੀਂਦਾਰੇ ਤੋਂ। ਤੇ ਜ਼ਿਮੀਂਦਾਰ ਨਾਲ ਹੀ ਸਾਡੀ ਇੰਡਸਟਰੀ ਵੀ ਚੱਲਦੀ ਹੈ, ਸਾਡਾ ਸਾਰਾ ਕੁਝ ਚੱਲਦਾ। ਸਾਡੇ ਇੱਥੇ ਜਿਹੜੇ ਵੱਡੇ ਵੱਡੇ ਬਰਜਮਾਨ ਨੇ ਸੀਟਾਂ ਦੇ ਉੱਤੇ, ਇਹਨਾਂ ਨੂੰ ਜ਼ਰਾ ਬਰਾਬਰ ਜਿਹੜੀ ਆ ਉਹ ਸ਼ਰਮ, ਉਹ ਹਯਾ ਕੋਈ ਨਹੀਂ, ਗੈਰਤ ਕੋਈ ਨਹੀਂ। ਤੇ ਕੀ ਹੋ ਰਿਹਾ ਸਾਡਾ ਹਮਸਾਇਆ ਮੁਲਕ ਜਿਹੜਾ ਇੰਡੀਆ, ਉੱਥੇ ਦੇਖ ਲਓ, ਉੱਥੇ ਹਰ ਚੀਜ਼ ਸਸਤੀ ਹੈ। ਉੱਥੇ ਕਿਸਾਨੀ ਜਿਹੜੀ ਹੈ ਨਾ, ਉਹਨੂੰ ਕਿੰਨੇ ਫਾਇਦੇ ਦਿੱਤੇ ਜਾਂਦੇ ਨੇ ਤੇ ਉਹ ਲੋਕ ਤਰੱਕੀ ਕਰਦੇ ਪਏ ਨੇ। ਸਾਡੇ ਜੇ ਸਾਲ ਗੰਦਮ ਨਹੀਂ ਹੁੰਦੀ ਤੇ ਫਿਰ ਕਹਿੰਦੇ ਨੇ ਯਾਰ ਖੁਰਾਕ ਪੈਦਾ ਨਹੀਂ ਹੋਈ, ਅਸੀਂ ਕਿੱਧਰ ਨੂੰ ਜਾਵਾਂਗੇ, ਅਸੀਂ ਬਾਹਰੋਂ ਇੰਪੋਰਟ ਕਰਾਂਗੇ। ਲੇਕਿਨ ਜਦੋਂ ਹੋ ਜਾਂਦੀ ਹੈ, ਅੱਲਾਹ ਤਾਲਾ ਇੱਥੇ ਜਿਹੜਾ ਨਾ ਬਹੁਤ ਸਾਰੀਆਂ ਫਸਲਾਂ ਦੇ ਦਿੰਦਾ ਹੈ। ਜਿਵੇਂ ਪਿਛਲੇ ਸਾਲ ਵੀ ਗੰਦਮ ਹੋਈ, ਇਸ ਤਰ੍ਹਾਂ ਵੀ ਹੋਈ ਹੈ ਤੇ ਧੱਕੇ ਖਾਂਦੀ ਪਈ ਹੈ ਵੱਡਾਂ ਵਿੱਚ, ਉਹਨਾਂ ਨੂੰ ਲੈਣ ਵਾਸਤੇ ਕੋਈ ਤਿਆਰ ਨਹੀਂ ਹੈਗਾ। ਤੇ ਇੱਥੇ ਜਿਹੜਾ ਮਾਸ਼ਾਅੱਲਾ ਨਾਲ ਜਿਹੜਾ ਕੀ ਕਹਿੰਦੇ ਨੇ ਕਿ ਇਸ ਦਫਾ ਸਿਰਫ 2000 ਰੁਪਏ ਗੰਦਮ ਦਾ ਰੇਟ ਹੈ ਤੇ ਲੇਕਿਨ ਜਿਹੜਾ ਕੋਈ ਪੁੱਛਣ ਵਾਲਾ ਕੋਈ ਨਹੀਂ ਹੈ ਜਨਾਬ। ਤੇ ਫਿਰ ਪਾਕਿਸਤਾਨ ਨੇ ਕਿਹੋ ਜਿਹੀ ਤਰੱਕੀ ਕਰੇਗਾ? ਫਿਰ ਦਿਨ ਦੁਗਣੀ ਤੇ ਰਾਤ ਚੁਗਣੀ ਵਾਲਾ ਤਾਂ ਕੰਮ ਖਰਾਬ ਹੋ ਜਾਏਗਾ। ਤਰੱਕੀ ਸਿਰਫ ਉਦੋਂ ਹੀ ਹੋ ਸਕਦੀ ਹੈ ਜਦੋਂ ਜਿਹੜਾ ਨਾ ਸਾਡੀ ਮਿਹਨਤ ਦਾ ਰਿਵਾਰਡ ਜਿਹੜਾ ਨਾ ਸਾਨੂੰ ਮਿਲੇਗਾ। ਤੇ ਸਾਡੇ ਨਾਲ 4 ਲੋਕ ਇਸ ਟਾਈਮ ਨੇ ਜੀ, ਅਬਦੁਲ ਵਹਾਬ, ਇਕਰਾ ਖਾਨ, ਜ਼ੀਨਤ ਜਵੇਦ ਤੇ ਅਬਦੁਲ ਰਹੀਮ। ਸਾਰੇ ਜਣੇ ਸ਼ੇਅਰ ਕਰ ਦਿਓ। ਫਿਰ ਇੱਥੇ ਅੱਜ ਕਿਸਾਨਾਂ ਦੀ ਗੱਲ ਹੁੰਦੀ ਪਈ ਹੈ। ਤੁਹਾਨੂੰ ਸਾਰਿਆਂ ਨੂੰ ਵੈਲਕਮ ਸਟ੍ਰੀਮ ਯਾਰਡ ਦੇ ਉੱਤੇ, ਸਾਰੀਆਂ ਚੀਜ਼ਾਂ ਦੇ ਉੱਤੇ ਸਾਰੇ ਭੈਣ ਭਰਾਵਾਂ ਨੂੰ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੇ ਜਿੱਥੇ ਜਿੱਥੇ ਵੀ ਵੇਖਦੇ ਪਏ ਨੇ। ਗੱਲ ਹੈ ਕਿ ਸਾਨੂੰ ਕਿਸਾਨਾਂ ਨੂੰ ਅੱਜ ਕੱਲ੍ਹ ਬੜਾ ਦੁੱਖ ਹੁੰਦਾ ਪਿਆ, ਬੜੀ ਅਜ਼ੀਅਤ ਹੈ ਸਾਨੂੰ ਤਾਂ ਚੀਜ਼ਾਂ ਦਾ ਰਿਵਾਰਡ ਜਿਹੜਾ ਮਿਲਣਾ ਚਾਹੀਦਾ ਸੀ ਉਹੀ ਨਹੀਂ ਟਾਈਮ 'ਤੇ ਮਿਲਦਾ ਪਿਆ। ਹੋਰ ਕੀ ਮਿਲਣਾ ਹੈ? ਨਾ ਕੋਈ ਸਿਸਟਮ ਹੈ, ਨਾ ਕੋਈ ਨਿਜ਼ਾਮ ਹੈ, ਨਾ ਕੋਈ ਲੈਣਾ ਨਾ ਦੇਣਾ ਹੈ। ਬਸ ਜਿਹਦੀ ਹੁਕੂਮਤ ਆਉਂਦੀ ਹੈ ਉਹਦਾ ਆਪਣਾ ਇੱਕ ਤਰੀਕਾਕਾਰ ਹੈ, ਰੂਲ ਹੈ। ਅਗਰ ਸਾਡੇ ਕਿਸਾਨਾਂ ਦੇ ਉੱਤੇ ਥੋੜ੍ਹੀ ਜਿਹੀ ਸ਼ਫਕਤ ਕੀਤੀ ਜਾਵੇ ਤੇ ਮੈਂ ਕਹਿੰਦਾ ਜਿਹੜੇ ਤੁਸੀਂ ਇੰਨਾ ਜ਼ੇਰ ਮੁਬਾਦਲਾ ਬਾਹਰੋਂ ਚੀਜ਼ਾਂ ਲਿਆਉਣ 'ਤੇ ਖਰਚ ਕਰਦੇ ਹੋਈ ਸਾਡੇ ਅਗਰ ਕਿਸਾਨਾਂ ਕੋਲੋਂ ਲਵੋ ਤਾਂ ਮੈਂ ਕਹਿੰਦਾ ਕਿ ਫਿਰ ਕਿਆ ਹੀ ਬਾਤ ਹੋਏਗੀ। ਸਾਡੀ ਹਰ ਚੀਜ਼ ਸਸਤੀ ਹੋ ਸਕਦੀ ਅਗਰ ਕਿਸਾਨਾਂ ਨਾਲ ਥੋੜ੍ਹਾ ਜਿਹਾ ਤਾਵਨ ਕਰੋ। ਚਲੋ ਅਗਰ ਤੁਸੀਂ ਉਹਨਾਂ ਦੀ ਫਸਲ ਜਿਹੜੀ ਹੈ, ਗੰਨੇ ਦਾ ਰੇਟ ਕੰਮ, ਮਕਈ ਦਾ ਕੰਮ, ਕਾਟਨ ਦਾ ਕੰਮ, ਗੰਦਮ ਦਾ ਕੰਮ, ਸਬਜ਼ੀਆਂ ਦਾ ਕੰਮ, ਈਵਨ ਦੋ ਕਿ ਹੁਣ ਪਿਆਜ਼ 6 ਮਹੀਨੇ ਦੀ ਫਸਲ ਹੈ ਤੇ ਉਹਦੇ 'ਤੇ ਇੰਨਾ ਖਰਚਾ ਜਨਾਬ ਆਇਆ ਤੇ ਕੋਈ ਪੁੱਛਣ ਵਾਲਾ ਕੋਈ ਨਹੀਂ ਹੈ। ਉਹਦੇ ਇਲਾਵਾ ਬਾਕੀ ਸਬਜ਼ੀਆਂ ਦੇਖ ਲਓ, ਟਮਾਟਰ ਦੇਖ ਲਓ, ਟਮਾਟਰ ਦਾ ਰੇਟ ਹੈਗਾ ਜਨਾਬ 40 ਰੁਪਏ ਕਿਲੋ, ਪਿਆਜ਼ ਹੈਗਾ 30 ਰੁਪਏ ਕਿਲੋ। ਗੰਦਮ ਜਿਹੜੀ ਹੈ ਉਹ ਸ਼ਵਾਰਮਾ ਖਰੀਦਣ ਜਾਓ ਨਾ, ਛੋਟਾ ਜਿਹਾ ਹੁੰਦਾ, ਛੋਟਾ ਜਿੰਨਾ ਇੱਕ ਸ਼ਵਾਰਮਾ ਬਰਗਰ ਜਿਹੜਾ ਉਹ 120 ਰੁਪਏ ਦਾ, ਤੇ ਜਨਾਬ ਕਿਸਾਨ ਦੀ ਗੰਦਮ ਸਿਰਫ 40 ਰੁਪਏ ਕਿਲੋ ਹੈ ਤੇ ਉਹ ਜਿਹੜਾ ਛੋਟਾ ਜਿਹਾ ਬਰਗਰ ਹੈ ਉਹ 120 ਰੁਪਏ ਦਾ। ਸੋਨੇ ਦਾ ਰੇਟ ਹੈਗਾ 3 ਲੱਖ ਰੁਪਏ ਪਾਕਿਸਤਾਨ, 3,20,30,000 ਹੈ। ਤੇ ਕਿਸਾਨ ਅਗਰ 200 ਮਣ ਗੰਦਮ ਵੇਚੇ ਤੇ ਫਿਰ ਜਾ ਕੇ 1 ਤੋਲੇ ਸੋਨਾ ਲੈ ਸਕਦਾ ਹੈ। ਤੇ ਇੱਥੇ ਤੇ ਜਨਾਬ ਹਰ ਕੰਮ ਉਲਟਾ ਹੀ ਪਿਆ ਹੁੰਦਾ ਹੈ। ਪਤਾ ਨਹੀਂ ਕਦੋਂ ਸਾਡੇ ਪਾਕਿਸਤਾਨ 'ਚ ਜਿਹੜਾ ਨਾ ਇਸ ਬਾਰੇ ਸੋਚਿਆ ਜਾਏਗਾ। ਗੰਨੇ ਦੀ ਫਸਲ ਵਾਲੇ ਪਾਸੇ, ਗੰਦਮ ਵਾਲੇ ਪਾਸੇ ਔਰ ਬਾਕੀ ਸਾਰੀਆਂ ਚੀਜ਼ਾਂ ਵਾਲੇ ਪਾਸੇ। ਬਹਰਹਾਲ ਤੁਸੀਂ ਸਾਡੇ ਕਿਸਾਨਾਂ ਵਾਸਤੇ, ਸਾਡੇ ਜਿਹੜੇ ਵੀਰ ਲੋਕ ਇਸ ਮਿਹਨਤ ਕਰਦੇ ਨੇ ਰਾਤ ਦਿਨ ਜਾ ਕੇ, ਖੇਤਾਂ ਨੂੰ ਪਾਣੀ ਲਾਉਂਦੇ ਨੇ, ਸਰਦੀ ਗਰਮੀ, ਇਹ ਗਰਮੀ ਦੇਖ ਲਓ ਬਾਹਰ ਕਿੰਨੀ ਹੈ। ਹਰ ਕਿਸੇ ਨੂੰ ਪਤਾ ਹੈ ਕਿ ਕਿੰਨੀ ਇਸ ਟਾਈਮ ਗਰਮੀ ਹੈ, ਚਾਹੇ
ਉਹ ਇਸਲਾਮਾਬਾਦ ਤੋਂ ਲੈ ਕੇ ਕਰਾਚੀ ਤੱਕ ਤੁਸੀਂ ਦੇਖ ਲਓ ਕਿ ਬੰਦਾ ਅਗਰ ਬਾਹਰ ਨਿਕਲੇ ਤੇ ਉਹਨੂੰ ਲੱਗ ਪਤਾ ਜਾਏਗਾ। ਲੋਕ ਏਸੀਆਂ 'ਚ ਬੈਠੇ ਹੋਏ ਮਨਸ਼ੂਰ ਦੱਸਦੇ ਨੇ ਜਾ ਕੇ ਕਿ ਇੰਝ ਇੰਝ ਕਰ ਲਓ। ਅਗਰ ਉਹਨਾਂ ਨੂੰ ਇੱਕ ਦਿਨ ਵੀ ਉਹ ਸਾਰੇ ਵਜ਼ੀਰਾਂ ਮਸ਼ੀਰਾਂ ਨੂੰ ਲਿਆ ਕੇ ਉਹਨਾਂ ਨੂੰ ਇਸ ਜੂਨ ਜੁਲਾਈ ਦੇ ਮਹੀਨੇ 'ਚ ਜਾਂ ਅਪ੍ਰੈਲ ਦੇ ਮਹੀਨੇ 'ਚ ਉਹਨੂੰ ਜਿੱਥੇ ਕਣਕ ਵੱਢ ਹੁੰਦੀ ਹੈ ਉੱਥੇ ਲੈ ਜਾਵੇ, ਉਹਦੇ ਹੱਥ 'ਤੇ ਦਾਤਰੀ ਪਕੜਾ ਕੇ ਉਹਨੂੰ ਕਹੇ ਵੱਢ ਪੁੱਤਰ ਕਣਕ ਇੱਥੇ, ਤੇ ਤੈਨੂੰ ਪਤਾ ਲੱਗੇ ਸਵੇਰ ਤੋਂ ਲੈ ਕੇ ਸ਼ਾਮ ਤੀਕਰ। ਫਿਰ ਰਾਤ ਨੂੰ ਜਾ ਕੇ ਤੈਨੂੰ ਪੂਰੀ ਰਾਤ ਨੀਂਦ ਨਾ ਆਵੇ, ਤੇ ਜਦੋਂ ਘਰ 'ਚ ਏਸੀ ਨਾ ਹੋਵੇ ਫਿਰ ਪਤਾ ਲੱਗੇ ਕਿ ਤੂੰ ਜਿਹੜੇ ਉੱਥੇ ਬਹਿ ਕੇ ਚੀਜ਼ਾਂ ਬਣਾਉਣ ਵਾਸਤੇ ਉਹ ਕਿਸਾਨ ਦੇ ਫਾਇਦੇ ਵਾਸਤੇ ਹੈ ਕਿ ਨਹੀਂ ਹੈ। ਇਹ ਜਿੰਨੇ ਵੀ ਲੋਕ ਮੈਂ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਬੈਠੇ ਹੋਏ ਸਿਰਫ ਆਪਣਾ ਫਾਇਦਾ ਸੋਚਦੇ ਨੇ। ਕਿਸਾਨ ਸਾਡਾ ਪਾਕਿਸਤਾਨ ਦਾ ਜਾਵੇ ਪਹਾੜਾਂ 'ਚ, ਜਿੱਧਰ ਨੂੰ ਜਾਂਦਾ ਜਾਵੇ, ਲੇਕਿਨ ਅਸੀਂ ਕੋਈ ਗੱਲ ਜਿਹੜੀ ਹੈ ਕਿਸਾਨੀ ਵਾਸਤੇ ਨਹੀਂ ਕਰਦੇ ਹੈਗੇ। ਸਾਡਾ ਕਿਸਾਨ ਜਨਾਬ ਤਰੱਕੀ ਕਰੇਗਾ ਤੇ ਅਸੀਂ ਜਿਹੜਾ ਨਾ ਤਰੱਕੀ। ਬਾਕੀ ਤੁਸੀਂ ਕਿਸਾਨਾਂ ਵਾਸਤੇ ਦੁਆ ਕਰਦੇ ਰਹੋ। ਅਗਲੀ ਗੱਲ ਦੀ ਤਰਫ ਵੱਧਦੇ ਆ ਤੇ ਸਾਡੇ ਡੇਲੀ ਵਲੌਗਸ ਜਿੰਨੇ ਵੀ ਆਉਂਦੇ ਨੇ ਮਾਸ਼ਾਅੱਲਾ ਜ਼ਬਰਦਸਤ ਨੇ, ਉਹ ਵਿਲੇਜ ਦੇ ਹਵਾਲੇ ਨਾਲ, ਸਾਡੀ ਟਰੈਵਲਿੰਗ ਦੇ ਹਵਾਲੇ ਨਾਲ ਔਰ ਬਾਕੀ ਚੀਜ਼ਾਂ ਦੇ ਹਵਾਲੇ ਨਾਲ। ਇਨਸ਼ਾਅੱਲਾ ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਅੱਛੇ ਵਲੌਗ ਜਿਹੜੇ ਆ ਪੰਜਾਬੀ ਬਬਲੂ ਵਲੌਗ 'ਤੇ ਦੇਖਣ ਨੂੰ ਜਿਹੜੇ ਆ ਨਾ ਮਾਸ਼ਾਅੱਲਾ ਨਾਲ ਲਾਜ਼ਮੀ ਮਿਲਣਗੇ। ਅਤੇ ਇਸ ਟਾਈਮ ਵਿਸਾਖੀ ਮੇਲਾ ਵੀ ਜਿਹੜਾ ਨਾ ਉਹ ਹੁੰਦਾ ਪਿਆ। ਸਿੱਖ ਸਰਦਾਰ ਲੋਕ ਬਹੁਤ ਸਾਰੇ ਇੰਡੀਆ ਤੋਂ, ਕੈਨੇਡਾ ਤੋਂ, UK ਤੋਂ ਜਿੰਨੇ ਵੀ ਆਏ ਹੋਏ ਨੇ ਉਹਨਾਂ ਨੂੰ ਵਿਸਾਖੀ ਮੇਲਾ ਜਿਹੜਾ ਹੈਗਾ ਨਾ ਉਹ ਮੁਬਾਰਕ ਹੋਵੇ। ਅਤੇ ਪੰਜਾਬੀਆਂ ਨੂੰ ਅਤੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਵੀ ਜਿਹੜਾ ਨਾ ਵਿਸਾਖੀ ਦੇ ਜਿਹੜੇ ਦਿਹਾੜੇ ਨੇ ਉਹ ਮੁਬਾਰਕ ਹੋਣ। ਗੰਦਮ ਦਾ ਸੀਜ਼ਨ ਹੈ ਅਤੇ ਸਾਰੇ ਕਿਸਾਨ ਇਕੱਠੇ ਹੋ ਕੇ ਇਸ ਮੇਲੇ ਨੂੰ ਇੰਜੋਏ ਵੀ ਕਰਦੇ ਨੇ ਅਤੇ ਸਾਰਾ ਕੁਛ ਕਰਦੇ ਨੇ। ਅਤੇ ਲੇਕਿਨ ਸਾਡੇ ਜਿਹੜੇ ਮਹਿਮਾਨ ਆਉਂਦੇ ਨੇ ਸਿੱਖ ਸਰਦਾਰ ਲੋਕ ਬਾਹਰੋਂ, ਕੈਨੇਡਾ ਤੋਂ, ਇੰਡੀਆ ਤੋਂ ਅਤੇ ਪਾਕਿਸਤਾਨ ਸਮੇਤ ਦੁਨੀਆ ਭਰ ਤੋਂ ਜਿੱਥੋਂ ਵੀ ਆਉਣ, ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਜਿਹੜਾ ਉਹਨਾਂ ਦਾ ਹੈ ਨਨਕਾਣਾ ਸਾਹਿਬ, ਉੱਥੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। अस्सलाम वालेकुम जी, वेलकम सारे जिन्ने भी तमाम लोग ने। असल जो है पंजाबी चैनल हैगा ते असी इस वास्ते जड़ा ना अच्छा जी, चलो थोड़ी देर तुसी साढ़े नवे एक ते असी जड़ी है ना उर्दू विच भी गल कर लैने जी। ਵੈਲਕਮ ਜੀ ਵੀ तमाम जिन्ने भी लोग ने साड़ी स्ट्रीम यार्ड ਤੇ ਉਹਨਾਂ ਨੂੰ वेलकम हो गया जी, बहुत शुक्रिया आप सबका जी, बहुत शुक्रिया जी, बहुत शुक्रिया। क्या हाल चाल है जी, सबके ठीक हैं, सब खैर वाफियत के साथ हैं, कैसे हैं जी तमाम लोग। और जो लोग जहाँ जहाँ से देख रहे हैं, हबीब मकसूद आए हैं हमारे साथ जी, अस्सलाम वालेकुम। इकरा खान है, जीनत जवेद हैं और अब्दुल रहीम वहाब है हमारे साथ जी। ठीक, अल्लाह का शुक्र। हबीब मकसूद हैं, क्या हाल है ब्राओ? अल्लाह का शुक्र है जी, आप सुनाएं, आप ठीक हैं, सब खैर वाफियत हैं। आप कहाँ से हैं, किस सिटी से हैं भाई? बहुत ही बढ़िया इंसान है यहाँ कोई कमेंट्स में ये बात तो सही है आपकी। मैं पाकिस्तान से, पाकिस्तान के किस सिटी से ब्रदर? मैं ना पहले लाइव स्ट्रीम यार्ड कोशिश कर रहा था कि उधर जो है ना वो सबको बुलाऊं उधर, लेकिन लाइव स्ट्रीम यार्ड जो है ना वो हो नहीं पा रही थी, नहीं तो इंशाल्लाह आपको उधर इनवाइट करता है। मैं पाकिस्तान से उकाड़ा से, उकाड़ा लाहौर के करीब है जी, माशाल्लाह बड़ा सिटी है, खूबसूरत सिटी है उकाड़ा। हम जी बेसिकली रहीम यार ख़ान, तहसील खानपुर से जी।
तहसील खानपुर कटोरा पंजाब का समझ लें कि आखिरी डिस्ट्रिक्ट जो है, कच्चे का नाम सुना हुआ है, कच्चे के साथ आखिरी डिस्ट्रिक्ट वही है। वो राजनपुर भी आखिरी है, रहीम यार खान भी आखिरी है। उकाड़ा उकाड़ा बहुत मशहूर शहर है वैसे सब्जियों के लिहाज से भी, और वहाँ पर दूध और पनीर का काम काफ़ी होता है उकाड़ा में। काफ़ी बड़ा शहर है, अच्छा शहर है, लाहौर के करीब पड़ता है। अच्छा जी, और कौन कौन है जी हमारे साथ आ जाए कमेंट सेक्शन में। और बहुत शुक्रिया आप लोगों के दोस्तों का, बहन भाइयों का ज्वाइन करने का, बहुत शुक्रिया जी, बहुत शुक्रिया। मैं चाह रहा था कि डेली ब्लॉगिंग तो मैं हर रोज़ करता हूँ, लेकिन यहाँ पर आप लोगों से आकर बात करने का मकसद ये है कि हमारा किसान इस टाइम जो है ना वो एहतजाज कर रहा है। हम हर चीज़ के ऊपर जो है वो एहतजाज करते हैं, लेकिन बाय द वे हमारे पाकिस्तान के अंदर किसानों की सपोर्ट करने वाला कोई नहीं है। ठीक है, किसान अगर तरक्की करेगा तो हमारा मुल्क तरक्की करेगा। हमारे नौजवान जो हैं वो तरक्की करेंगे, चाहे वो लड़के हैं, लड़कियां हैं, कोई भी है। अगर हमारा किसान ही नहीं तरक्की करेगा तो कहाँ से जो है ना वो हमारी इंडस्ट्री तरक्की करेगी। अगर इंडस्ट्री नहीं तरक्की तरक्की करेगी तो हमारा मुल्क नहीं तरक्की करेगा। इंडस्ट्री के अंदर फिर बहुत सारी चीज़ें आ जाती हैं, जैसे नौजवानों के लिए नई जॉब जो है वो क्रिएट होना, वो चाहे किसी भी लिहाज से हो, मुख्तलिफ़ फ़ील्ड्स के अंदर। ठीक है, वो चाहे वो एग्रीकल्चर है, वो कोई और काम है, कहीं पर धागे का काम हो रहा है, कॉटन फैक्ट्री है, राइस की फैक्ट्री है, गन्ने की फैक्ट्री है, गंदम है। सारी चीज़ों के ऊपर जब जो है ना अगर वही डाउन की तरफ चली गई तो फिर हमारे जो नौजवान हैं वो ज़ाहिर-सी बात है उनको जॉब्स नहीं मिलेंगी। और पहले ही देख रहे हैं हमारे पाकिस्तान के हालात, डॉक्टर, इंजीनियर जो है वो दर-बदर की ठोकरें खा रहे हैं। कहीं पर जो है वो कोई चीज़ नहीं है जी। अस्सलाम वालेकुम ख़ान सिस्टर। वालेकुम अस्सलाम जी। सिस्टर जी क्या हाल चाल हैं? ठीक हैं? उम्मीद है आप ठीक होंगी और माशाल्लाह से बहुत ज़्यादा ठीक-ठाक होंगी। मैं ठीक हूँ जी, अल्लाह का शुक्र है, आपकी दुआएँ हैं, बिल्कुल फिट-फाट। जब बात हो रही थी हमारे पाकिस्तान के नौजवानों की, तो यहाँ पर नौजवान करता है आईटी स्किल की, वो स्टडी कर रहे थे, जॉब कर रहा होता है गंदम के कारखाने में। यहाँ मतलब हम बोते गंदम है और काटते चना है। यहाँ हमारे स्टूडेंटों का भी यही हिसाब है कि वो बेचारा किसी और फील्ड की जो है ना वो डिग्री लेकर कहीं और जा रहा होता है। तो हमें चाहिए कि हम हर शोबे के अंदर जो है ना वो तरक्की लेके आएँ। तो इसी वजह से हमारे जो पढ़े लिखे नौजवान हैं अगर वो अपनी अपनी फील्ड में जाएंगे तो हमारा पाकिस्तान ग्रो करेगा। लेकिन यहाँ पर तो हमारे किसानों का ही बुरा हाल है कि यहाँ पर कोई प्रोजेक्ट नहीं है किसानों के लिए, कोई फैसिलिटीज़ नहीं है, खाद महंगी, पेस्टिसाइड महंगी, ट्रैक्टर महंगे, हर चीज़ महंगी है। लेकिन यहाँ पर जो है बस गाने बजाने वाली जो चीज़ें हैं वो सस्ती हैं, जिसके ऊपर हमारे मुल्क ने इन्हिसार करना है वो बस उसका ना पूछे। अच्छा जी, बहुत शुक्रिया आप तमाम लोगों के लाइव सेशन ज्वाइन करने का। बस काफ़ी दिनों के बाद व्लॉगिंग तो हम करते रहते हैं, लेकिन काफ़ी दिनों के बाद जो है ना हम यहाँ पर पहुँचे हैं जनाब के। कहें तो नासिर भाई को टॉपिक चेंज ना करवाओ। हमारे मुल्क का मसला है, हमारे किसानों का मसला है, टॉपिक तो और भी बड़े हैं। इस दुनिया में रहते हुए ना बहुत ज़्यादा जो है ना वो मसले मसाइल हैं। हम
کسی ایک مسئلے کو بھی لے کر بیٹھ جائیں نا تو وہ مسئلے نہ ختم ہونے والے ہیں۔ ہم کسانوں کا، بیچارے کھیتی باڑی کرنے والوں کا مسئلہ ہے، وہ پورے پنجاب کا نہیں، پورے پاکستان کا مسئلہ ہے یہ اس ٹائم جو ہے نا، وہ چاہے وہ کے پی کے ہو، چاہے وہ کراچی ہو، چاہے وہ اسلام آباد ہو، چاہے وہ ملتان ہو، رحیم یار خان ہو، یا کوئی بھی سٹی ہو، وہاں پر آج کل جو ہے نا کسانوں کی گندم سستی ہے اور سونا مہنگا ہے۔ تو جہاں پر سونے کی بات آتی ہے تو وہاں پر پھر ہماری لیڈیز حضرات کہتی ہیں کہ وہ سستا ہونا چاہیے، جس طرح سونا سستا ہونا چاہیے، پھر ہمیں خاص اسپرے بھی جو ہے وہ سستی ملنی چاہیے۔ نہیں، کراچی کے اندر تھوڑی بہت ہی کھیتی باڑی ہوتی، زیادہ نہیں ہوتی ویسے، لیکن تھوڑی بہت ہے، بہت زیادہ نہیں ہے، تھوڑی، یعنی کہ 10% ہے۔ ہر علاقے میں تھوڑی بہت ہی تو کھیتی باڑی، جیسے شمالی علاقہ جاتا ہے، آپ دیکھیں گلگت بلتستان کی طرف جو ہے ادھر بھی کھیتی باڑی ہے، لیکن اب بہت کم ہے۔ ہمارے پنجاب میں بہت زیادہ ہے، پنجاب اور کے پی کے میں جو ہے نا وہ بہت زیادہ ہے، اور پنجاب میں تو بہت زیادہ ہے ہر چیز۔ ہاں جی، چترال میں بھی ہوتی ہے، چترال میں کیوں نہیں ہوتی، ادھر زیادہ ہوتی ہے، ادھر گندم بھی مہنگی ہے، ہوٹل بھی مہنگے ہیں۔ آج کل لوگوں کا رش لگا ہوا ہے چترال میں، نران میں، کگان میں، ہماری گندم سستی ہے، ہوٹل مہنگے ہیں۔ جی، جس نے پاکستان کو گھومنے آنا ہے، خاص طور پر آج کل مری، کگان، ران، گلگت بلتستان، ہوٹل اتنے مہنگے ہیں کہ آپ کو بتا نہیں سکتا۔ اور اللہ کے بندے، ادھر جو گھومنے جانا ہے، آؤ ہمارے پنجاب کی طرف، ہم آپ کو دکھائیں گرمی ہماری کیسی ہے، کنکا کیویں وڈ ہوندیاں نے، گندم کی کٹائی کیسے ہوتی ہے۔ تو سارے ماشاء اللہ سے آئیں پنجاب کی طرف، آپ کو بتائیں، ہمارے پاس جابز بھی اویلیبل ہیں، گندم کٹائی کرنے والی ساری سیٹیں خالی ہیں۔ خان کو جاب بھی چاہیے، جابز بڑی ہیں بھائی ادھر، جاب ہمارے پاس آج کل گندم کی کٹائی ہو رہی ہے، اس کی ساری سیٹیں خالی ہیں۔ گندم کی کٹائی بھی ہو رہی ہے، وہ پنجابی میں کہتے ہیں نا، وہ تڑن دی لپائی بھی ہونی ہے، جڑی گندم کٹائی ہوندی ہے، جو جڑا مشین دے وچوں نکلدا ہے نا، پھر وہ بعد سے تو جڑی ساڈی ہوندی ہے کی کہندے نے توڑی، ਉਹਦੀ لپائی کرن واسطے مٹی دی، وہ بھی سیٹاں خالی نے، جہڑیاں جنوں پسند آن وہ اتنے کر سکتا ہے۔ اچھا جی، ویسے بہت مشکل کام ہے کھیتی باڑی، ایزی نہیں ہے، اور باقی شاید کوئی نہ کوئی ہم سکھ کا سانس لیتے ہوں، چھاؤں میں چلے جائیں، لیکن کسان بیچارہ نا سارا دن رلتا ہے اپنی زمینوں میں، اور اس کو ریوارڈ کچھ بھی، کپاس بھی گھاٹے میں گئی، گنا بھی گھاٹے میں گیا، اب آ گئی ہے جناب گندم، وہ بھی گھاٹے میں ہے، اور بیچارے تو آج کل شملہ مرچ والے بھی رو رہے ہیں۔ سبزیوں والے رو رہے ہیں، ٹماٹر بڑا سستا ہو گیا، ٹماٹر امپورٹ کر لو اللہ کے بندے، ٹھیک ہے، وہ 40 روپے کلو دھکے کا آ رہا ہے، اور جو امپورٹ ہو رہا ہے وہاں پر جا کے $100 $50 کی وہی چیز جو ہے وہ بک رہی ہے۔ اچھا جی، انڈیا سے پہلے وہ ایک سردار آتے تھے، وہ بڑی گپ شپ ادھر کرتے تھے، انڈیا سے
ਚੜ੍ਹਦੇ ਪੰਜਾਬ ਤੋਂ, ਯਾਨੀ ਕਿ ਪੰਜਾਬ ਇੰਡੀਆ ਵਾਲਾ, ਪਾਕਿਸਤਾਨ ਨਹੀਂ। ਤੇ ਉਹ ਬੜੀ ਗੱਲਬਾਤ ਕਰਦੇ ਸੀਗੇ ਤੇ ਉਹਨਾਂ ਨੇ ਆ ਕੇ ਦੱਸਿਆ ਸੀ ਕਿ ਸਾਡੇ ਉੱਥੇ हमारे यहाँ जो है ना वो खाद बड़ी सस्ती है और सारी चीज़ें जो है वो बड़ी सस्ती हैं। लेकिन अगर उन किसानों को पता चल जाए कि पाकिस्तान में कितनी हर चीज़ महंगी है, तो वो तो वहाँ पर फिर मैं कहता हूँ कि धीरे गिनती हैं वो सारे। चले जी, माशाल्लाह आप सारे लोग अपना ख्याल रखें, हमारे अच्छे अच्छे व्लॉग देखते रहें। पंजाबी बबलू व्लॉग के ऊपर पंजाबी में हम जो है वो क्या कहते हैं, पंजाबी या पंजाबी बोलने वाले हैं, और ज़्यादा वीडियो जो है वो पंजाबी कल्चर की बनाते हैं। और क्योंकि पंजाब में रहते हैं, इंशाल्लाह KPK की, कराची की, लाहौर की और मुल्तान की और बाकी डिस्ट्रिक्ट की आने वाले दिनों में ज़रूर बनाएंगे, और आप लोगों के साथ जो है वो शेयर करते रहेंगे। इसी दुआ और उम्मीद के साथ हमें दीजिएगा इजाज़त। अल्लाह निगहबान।